ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ। ਸਾਡੇ ਕੋਲ ਮੈਸੇਜ ਆਇਆ ਹੈ ਸਿਡਨੀ ਆਸਟ੍ਰੇਲੀਆ ਤੋਂ ਵੀਰ ਉਪਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਿਤਾਭ ਬੱਚਨ ਦੀ ਨਵੀਂ ਫਿਲਮ 3 ਬੜੀ ਸ਼ਾਨੋ ਸ਼ੌਕਤ ਨਾਲ ਪ੍ਰਮੋਟ ਕੀਤੀ ਜਾ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪੰਥ ਨੂੰ ਇਸ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕਰੋ। ਸਿਰਫ ਬਾਈਕਾਟ ਹੀ ਨਹੀਂ ਬਲਕਿ ਫੇਸਬੁੱਕ ਤੇ ਇਹ ਲਿਖ ਕੇ ਪ੍ਰਚਾਰਿਆ ਜਾਵੇ ਕਿ ਸਿੱਖ ਇਸ ਬੰਦੇ ਦੀ ਫਿਲਮ ਦਾ ਬਾਈਕਾਟ ਇਸ ਲਈ ਕਰ ਰਹੇ ਹਨ ਕਿਉਂਕਿ ਇਸ ਨੇ 1984 ਵਿੱਚ ਸਿੱਖ ਕਤਲੇਆਮ ਦੌਰਾਨ ਸਿੱਖਾਂ ਖਿਲਾਫ ਭੀੜ ਭੜਕਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ ਸੀ। ਇਸ ਮਾਮਲੇ ਵਿੱਚ ਸਾਨੂੰ ਹਿੰਦੂ ਤਵੀਆਂ ਕੋਲੋਂ ਕੁਝ ਸਿੱਖਣ ਦੀ ਲੋੜ ਹੈ। ਇਹ ਇੱਕ ਸੱਜੇ ਪੱਖੀ ਜਥੇਬੰਦੀ ਦੇ ਬੈਨਰ ਹੇਠ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਦੀ ਫਿਲਮ ਦਾ ਬਾਈਕਾਟ ਸਿਰਫ ਇਸ ਲਈ ਕਰ ਦਿੰਦੇ ਹੋ ਕਿਉਂਕਿ ਉਹ ਮੁਸਲਮਾਨ ਹਨ। ਮੈਂ ਇਸ ਹੱਦ ਤੱਕ ਕਹਿਣਾ ਚਾਹੂੰਗਾ ਕਿ ਸਿੱਖ ਇਸ ਕਾਤਲ ਇਨਸਾਨ ਵੱਲੋਂ ਪ੍ਰਮੋਟ ਕੀਤੇ ਜਾਣ ਵਾਲੀ ਕਿਸੇ ਚੀਜ਼ ਨੂੰ ਨਾ ਖਰੀਦਣ। ਅਨਾਉਂਸ ਟੂ ਡਿਨਾਉਂਸ ਸਾਡਾ ਮੂਲ ਮੰਤਰ ਹੋਣਾ ਚਾਹੀਦਾ ਹੈ। ਇੱਥੇ ਵਾਹਿਗੁਰੂ ਹਰ ਨੌਜਵਾਨ ਸਿੱਖ ਤੁਹਾਡੇ ਜਿਹਾ ਜਜ਼ਬਾ, ਰੂਹ ਅਤੇ ਹਿੰਮਤ ਦੇਣ। ਮੈਂ ਤੁਹਾਡੀ ਤਕਰੀਰ ਦਾ ਕਾਇਲ ਹਾਂ, ਦਿਲੋਂ ਕਹਿ ਰਿਹਾ ਹਾਂ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਉਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਦੀਆਂ ਹੋਰ ਵੀ 2-3 ਲਿਖਤਾਂ ਅੱਡ-ਅੱਡ ਵਿਸ਼ਿਆਂ ਤੇ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵਿਚਾਰ ਅਧੀਨ ਲਿਆਵਾਂਗੇ ਜੀ। ਇਹ ਵੀਰ ਬੜੇ ਸੁਲਝੇ ਹੋਏ ਔਰ ਤੱਥਾਂ ਦੇ ਨਾਲ ਗੱਲ ਵੀ ਕਰਦੇ ਨੇ ਔਰ ਕਿਸੇ ਵੀ ਗੱਲ ਦੀ ਤਹਿ ਤੱਕ ਜਾ ਕੇ ਉਸ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਜੀ। ਇਸ ਲਿਖਤ 'ਚ ਉਹਨਾਂ ਨੇ ਅਮਿਤਾਭ ਬੱਚਨ ਜਿਸ ਦੀ ਫਿਲਮ 3 ਜਿਹੜੀ ਹੈ ਕੋਈ ਰਿਲੀਜ਼ ਹੋਣ ਜਾ ਰਹੀ ਹੈ ਉਸ ਬਾਰੇ ਉਹਨਾਂ ਨੇ ਲਿਖਿਆ। ਉਹਨਾਂ ਨੇ ਕੁੱਲ ਮਿਲਾ ਕੇ ਜਿਹੜਾ ਹਾਈਪੋਥੇਸਿਸ ਦਿੱਤਾ ਹੈ ਇਸ ਕਿਸਮ ਦੇ ਬੰਦਿਆਂ ਲਈ, ਔਰ ਮੈਂ ਤਾਂ ਇਸ ਤੋਂ ਵੀ ਇੱਕ ਸਟੈਪ ਅੱਗੇ ਜਾ ਕੇ ਇਸ ਨਸਲ ਦੇ ਉਹ ਲੋਕ ਜਿਨ੍ਹਾਂ ਦਾ ਅੱਜ ਵੱਡਾ ਹਿੱਸਾ ਬੇਸ਼ੱਕ ਉਹ RSS ਹੋਏ, ਬਜਰੰਗ ਦਲ ਹੋਏ, ਉਹਨਾਂ ਦੀ ਫੰਡਿੰਗ ਬਾਹਰੋਂ ਹੁੰਦੀ ਹੈ ਔਰ ਬਹੁਤ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਜਿਨ੍ਹਾਂ ਨੇ ਇਹਨਾਂ ਦਾ ਜਿਹੜਾ ਸ਼ੁਰੂ ਤੋਂ ਭਾਰਤੀ ਜਨਸੰਘ ਦਾ ਜੇ ਤੁਸੀਂ ਬੇਸ ਦੇਖੋ ਜਦੋਂ BJP ਨਹੀਂ ਵੀ ਬਣੀ ਸੀ ਸੋ ਇਹ ਵਪਾਰੀ ਕਿਸਮ ਦੇ ਲੋਕ ਹੀ ਸੀ। ਔਰ ਮੈਨੂੰ ਕਈ ਵਾਰ ਇਸ ਗੱਲ ਦਾ ਅਫਸੋਸ ਹੁੰਦਾ ਹੈ ਵੀ ਸਾਡਾ ਵੱਡਾ ਹਿੱਸਾ ਅੱਜ ਵੀ ਇਹਨਾਂ ਦੇ ਨਾਲ ਵਪਾਰਕ ਜਿਹੜੀ ਹੈ ਉਹ ਡੀਲ ਕਰਦਾ ਹੈ। ਉਹ ਭਾਵੇਂ ਕੋਈ ਕੱਪੜਾ ਹੋਏ, ਸੌਦਾ ਹੋਏ, ਸਮਾਨ ਹੋਏ, ਅਸੀਂ ਪੈਸਾ ਸਸਤਾ ਦੇਖ ਕੇ ਕਿਤੇ ਵੀ ਜਾ ਕੇ ਜਿਹੜਾ ਹੈ ਉਹ ਸੌਦੇਬਾਜ਼ੀ ਕਰਨ ਨੂੰ ਤਿਆਰ ਹੋ ਜਾਂਦੇ ਜੀ। ਸੋ ਮੈਂ ਸਮਝਦਾ ਹਾਂ ਵੀ ਲੌਂਗ ਟਰਮ ਜਿਹੜੀਆਂ ਕੁਛ ਚੀਜ਼ਾਂ ਨੇ, ਹਾਲਾਂ ਇਹ ਨਹੀਂ ਹੈ ਵੀ ਅਸੀਂ ਕੋਈ ਬਿਲਕੁਲ ਕਿਸੇ ਪ੍ਰਤੀ ਨਫ਼ਰਤ ਦੀ ਗੱਲ ਕਰਦੇ ਹਾਂ, ਪਰ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਪੈਸਾ ਜਦੋਂ ਅਸੀਂ ਇਹਨਾਂ ਦੁਕਾਨਦਾਰਾਂ ਤੋਂ ਸੌਦਾ ਲੈਂਦੇ ਹਾਂ ਜਾਂ ਇਹਨਾਂ ਦੇ ਨਾਲ ਵਪਾਰ ਕਰਦੇ ਹਾਂ, ਅਲਟੀਮੇਟਲੀ ਇਹ ਸਭ ਤੋਂ ਵੱਡੇ ਕੰਟਰੀਬਿਊਟਰ ਨੇ ਸ਼ਿਵ ਸੈਨਾ ਦੇ, ਬਜਰੰਗ ਦਲ ਦੇ, RSS ਦੇ ਦੂਜੇ, ਤੇ ਉਹਨਾਂ ਨੇ ਅੱਗੋਂ ਤਰਸ਼ੂਲ ਖਰੀਦਣੇ ਨੇ, ਬੰਦੂਕਾਂ ਖਰੀਦਣੀਆਂ, ਹਥਿਆਰ ਖਰੀਦਣੇ ਨੇ ਜਿਹੜੇ ਅਲਟੀਮੇਟਲੀ ਸਾਡੇ ਲੋਕਾਂ ਦੇ ਉੱਤੇ ਪਹਿਲਾਂ ਵੀ ਵਰਤੇ ਗਏ ਨੇ ਔਰ ਹੁਣ ਵੀ ਵਰਤੇ ਜਾਣੇ ਨੇ। ਇਹ ਇੱਕ ਰਿਐਲਿਟੀ ਹੈ, ਕਿਸੇ ਨੂੰ ਸਮਝ ਆਏ ਨਾ ਆਏ। ਬਹੁਤ ਸਾਰੇ ਸਮਝਦੇ ਹੈ ਕਿ ਪਤਾ ਨਹੀਂ ਇੰਦਰਾ ਗਾਂਧੀ ਦਾ ਵਨ ਟਾਈਮ ਉਹਦਾ ਪਾਗਲਪਨ ਸੀ, ਜੂਨ 84, ਨਵੰਬਰ 84, ਇਟ ਵਿਲ ਨੈਵਰ ਹੈਪਨ ਅਗੇਨ। ਮੈਂ ਸਮਝਦਾ ਵੀ ਅਸੀਂ ਬਹੁਤ ਉਸ ਦੌਰ ਦੇ ਨੇੜੇ ਜਾ ਰਹੇ ਹਾਂ ਜਿੱਥੇ ਕਿ ਸਾਡੀ ਜਿਹੜੀ ਉੱਥੇ ਵਸਦੀ ਸਾਡੀ ਕੌਮ ਹੈ ਉਹਨਾਂ ਨੂੰ ਬਹੁਤ ਮੁਸ਼ਕਲ ਜਿਹੜੀ ਹੈ ਪੇਸ਼ ਹੋਏਗੀ ਔਰ ਇਸ ਨੂੰ ਅਸੀਂ ਵਿਸਾਰ ਦਿੱਤਾ ਹੋਇਆ। ਈਵਨ ਜੇ 32 ਸਾਲ ਬਾਅਦ ਜਸਟਿਸ ਦੀ ਗੱਲ ਵੀ ਹੈ, ਇੱਕ ਚੋਜ਼ਨ ਫਿਊ ਨੇ ਉੱਥੇ ਜਿਹੜੇ ਅਕਾਲੀ, ਕਾਂਗਰਸ, ਦੂਜੇ ਤੀਜੇ, ਉਹਨਾਂ ਦਾ ਤਾਂ ਇਹ ਇਲੈਕਸ਼ਨ ਸਲੋਗਨ ਹੈ। ਹੁਣ ਜੇ ਕਮਲਨਾਥ ਆਇਆ ਇੰਚਾਰਜ ਬਣਾ ਕੇ ਸਾਰਿਆਂ ਨੇ ਰੌਲਾ ਪਾਇਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਸ ਨਾਲ ਤੁਸੀਂ ਕਾਂਗਰਸ ਦੀ ਜਿਹੜੀ ਹੈ ਉਹਦਾ ਥੱਲਾ ਲਾਉਂਦੇ ਹੋ। ਲੇਕਿਨ ਇਹਨਾਂ ਨੂੰ ਕੋਈ ਪੁੱਛੇ ਬਾਦਲ ਕੈਨ ਕੰਪਨੀਆਂ ਨੂੰ ਕਿ ਤੁਸੀਂ ਇੰਨੀ ਵਾਰੀ ਸਰਕਾਰ 'ਚ ਰਹੇ ਹੋ, ਤੁਸੀਂ ਜਸਟਿਸ ਲੈਣ ਲਈ ਕੀ ਕੀਤਾ? ਤੁਸੀਂ ਆਪ ਮੁੰਡੇ ਮਾਰੇ ਨੇ ਜੀ। ਸੁਮੇਧ ਸੈਣੀ ਨੂੰ ਤੁਸੀਂ ਡਾਇਰੈਕਟਰ ਜਨਰਲ ਲਾਇਆ ਅਖੀਰ ਤੱਕ ਜਾ ਕੇ, ਹੁਣ ਵੀ ਉਹਨੂੰ ਵਿਜੀਲੈਂਸ 'ਚ ਲਾਇਆ ਹੋਇਆ ਹੈ। ਜਿਹਨੇ ਸਭ ਤੋਂ ਪਹਿਲਾਂ ਮੁੰਡੇ ਮਾਰਨ ਦੇ ਲਈ ਜਿਹੜੀ ਹੈ ਆਲਮ ਸੈਨਾ ਬਣਾਈ, ਅੰਮ੍ਰਿਤਸਰ ਦਾ SSP ਹੁੰਦੇ ਇਜ਼ਹਾਰ ਆਲਮ, ਉਹਦੀ ਘਰ ਵਾਲੀ ਨੂੰ ਜਿਹੜੀ ਹੈ ਉਹ ਮਲੇਰਕੋਟਲੇ ਤੋਂ ਅਕਾਲੀ ਸੀਟ ਤੇ ਜਿੱਤੀ ਹੋਈ ਹੈ ਔਰ ਇਹ ਇਜ਼ਹਾਰ ਆਲਮ ਜਿਹੜਾ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਸ਼੍ਰੋਮਣੀ ਅਕਾਲੀ ਦਲ ਦਾ। ਹੁਣ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ ਜਿਹਦੇ 'ਚ 100 ਛੇਦ ਨੇ। ਕਾਂਗਰਸ ਤਾਂ ਹੈ ਹੀ ਉਸ ਕਿਸਮ ਦੀ ਜਮਾਤ ਔਰ ਅਲਟੀਮੇਟਲੀ ਮੈਂ ਸਮਝਦਾ ਵੀ ਇਹ ਬਾਹਰਲੇ ਸਿੱਖਾਂ ਦਾ ਦਾਬਾ ਹੈ
ਔਰ ਉਹਨਾਂ ਨੇ ਵੀ ਅਲਟੀਮੇਟਲੀ ਕੈਲਕੂਲੇਸ਼ਨ ਕੀਤੀ ਕਿ ਵੀ ਇਹ ਵੋਟਾਂ ਦੀ ਗਿਣਤੀ ਘਟ ਸਕਦੀ ਹੈ। ਕਮਲਨਾਥ ਆਪ ਹੀ ਕਹਿੰਦਾ ਜੀ ਮੈਂ 72 ਘੰਟੇ ਦੇ ਵਿੱਚ ਦੌੜ ਗਿਆ ਜੀ। ਲੇਕਿਨ ਜਿਹੜੇ ਵਿਰੋਧ ਕਰਨ ਵਾਲੇ ਨੇ ਜੇ ਤੁਸੀਂ ਉਹਨਾਂ ਦਾ ਦੇਖੋ ਤੇ ਉਹਨਾਂ ਲਈ ਵੀ ਇੱਕ ਪੋਲੀਟੀਕਲ ਵਨ ਅਪਮੈਨਸ਼ਿਪ ਹੈਗੀ ਹੈ ਕਿਸੇ ਸਿਚੁਏਸ਼ਨ ਜੋ ਸੀਰੀਅਸ ਨਹੀਂ ਨੇ। ਔਰ ਇਹੀ ਹਾਲ ਸਾਡੀ ਵੱਡੀ ਗਿਣਤੀ ਦਾ ਵੀ ਹੈ। ਜਦੋਂ ਤੁਸੀਂ ਗੁਰਦੁਆਰਿਆਂ 'ਚ ਖਲੋ ਕੇ ਜਾਂ ਦੂਜੇ ਜੇ ਕੋਈ ਬੜਾ ਗ੍ਰਾਫਿਕ ਢੰਗ ਨਾਲ ਦੱਸੇ ਕਿ ਨਵੰਬਰ 84 'ਚ ਕੀ ਹੋਇਆ, ਬੱਚਿਆਂ ਨੂੰ ਕਿਵੇਂ ਗੈਸਾਂ ਤੇ ਰੋਸਟ ਕੀਤਾ, ਕਿਵੇਂ ਉਦੋਂ ਅੱਖਾਂ 'ਚੋਂ ਅਥਰੂ ਵੀ ਵਗਦੇ ਨੇ, ਬਾਹਰ ਨਿਕਲ ਕੇ ਵੀ ਕਹਿਣਗੇ ਬਹੁਤ ਜ਼ੁਲਮ ਹੋਇਆ। ਪਰ ਭਾਈ ਜਿਹੜੇ ਸਾਰੇ ਉਹਨਾਂ ਦੇ ਨਾਲ ਖਲੋਤੇ ਅੱਜ ਵੀ ਖੜੇ ਨੇ, ਅੱਜ ਵੀ ਤੁਸੀਂ ਜਦੋਂ ਸੀਰੀਅਸ ਡਿਬੇਟ ਹੋਏਗੀ ਬਹੁਤ ਫਿਊ ਹੋਣਗੇ ਜਿਹੜੇ ਸਿੱਖਾਂ ਨਾਲ ਬਹੁਤੇ ਇਹੀ ਕਹਿਣਗੇ ਜੀ ਕਿ ਸਿੱਖਾਂ ਨੇ ਵੀ ਤਾਂ ਇਹ ਕੀਤਾ ਸੀ, ਜੇ ਪੰਜਾਬ 'ਚ ਕਿਲਿੰਗਸ ਨਾ ਹੁੰਦੀਆਂ ਤੇ ਇਹ ਨਹੀਂ ਸੀ ਹੋਣਾ। ਸੋ ਕੁੱਲ ਮਿਲਾ ਕੇ ਤੁਹਾਨੂੰ ਉਹਨਾਂ 'ਚੋਂ ਬਹੁਤ ਘੱਟ ਮਿਲਣਗੇ ਜਿਹੜੇ, ਪਰ ਅਸੀਂ ਅੱਜ ਵੀ ਉਹਨਾਂ ਦੇ ਨਾਲ ਵਿਹਾਰ ਕਰਦੇ ਆਂ, ਵਰਤਾਵ ਕਰਦੇ ਆਂ, ਸੌਦਾ ਉਹਨਾਂ ਕੋਲੋਂ ਲੈਂਦੇ ਆਂ, ਵਪਾਰ ਉਹਨਾਂ ਨੂੰ ਦਿੰਦੇ ਆਂ। ਆਪਣਿਆਂ ਦੀ ਜੇ ਕੋਈ ਗੱਲ ਕਰੀਏ ਜੇ ਫਲਾਣੇ ਉਹ ਮਹਿੰਗਾ ਦਿੰਦਾ ਜੀ, ਉਹਨੇ ਸਾਡੇ ਮਨਾਂ 'ਚ ਬੈਠਾ ਹੋਇਆ, ਜਿਵੇਂ ਉਹ ਮਨਾਂ 'ਚ ਬੈਠਾ ਸੀ ਨਾ ਕਿ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪੱਤ ਨਹੀਂ। ਚਲੋ ਗੁਰੂ ਬਿਨਾ ਤਾਂ ਨਹੀਂ ਗਤ, ਸ਼ਾਹ ਕਿੱਥੋਂ ਆ ਗਿਆ ਵਿੱਚ ਪੱਤ ਵਾਲਾ? ਕਿ ਤੁਹਾਡੀ ਇੱਜ਼ਤ ਦਾ ਰਾਖਾ ਹੀ ਸ਼ਾਹ ਹੈ। ਹੁਣ ਉਹ ਜਿਹੜੇ ਖਾ ਕੇ ਉਹਨਾਂ ਤੋਂ ਸੂਦਖੋਰ ਸ਼ਾਹ ਜਿਹੜੇ ਨੇ ਉਹਨਾਂ ਨੂੰ ਤੁਸੀਂ ਪਤਵਾਨ ਬਣਾਇਆ, ਆਪਣੇ ਨਹੀਂ, ਉਹਨਾਂ ਨੂੰ ਪਤ ਸ਼ਾਹ ਦਾ ਮਤਲਬ ਹੀ ਸ਼ਾਹ ਹੈ। ਜਾਂ ਮਹਾਜਨ ਕਹਿੰਦੇ ਸੀ ਉਹਨਾਂ ਨੂੰ, ਮਹਾਜਨ, ਵੱਡੇ ਲੋਕ ਮਹਾਜਨ ਨੇ ਜੀ। ਔਰ ਤੁਸੀਂ ਆਪ ਸਮਝਦੇ ਹੋ ਵੀ ਤੁਹਾਡੀ ਵੀ ਇੱਜ਼ਤ ਉਹਨਾਂ ਦੇ ਕੋਲ ਹੈ। ਸੋ ਇਹ ਜਿਹੜਾ ਐਟੀਚਿਊਡ ਹੈ, ਔਰ ਉਹਨਾਂ ਨੇ ਅਮਿਤਾਭ ਬੱਚਨ ਦੇ ਰੋਲ ਦੀ ਗੱਲ, ਔਰ ਕਮਲਨਾਥ ਨੇ ਵੀ ਇਹੀ ਇਦਾਂ ਦੇ ਆਰਗੂਮੈਂਟ ਦਿੱਤੇ ਜੀ ਮੈਨੂੰ ਤਾਂ ਮਿਸ਼ਰਾ ਕਮਿਸ਼ਨ ਨੇ ਮਾਫ ਕਰਤਾ ਜੀ, ਮੈਨੂੰ ਨਾਨਾਵਤੀ ਕਮਿਸ਼ਨ ਨੇ ਕਰਤਾ ਜੀ, ਟਿਮਕੇ ਨੇ ਕਰਤਾ ਜੀ। ਉਹ 32 ਸਾਲਾਂ 'ਚ ਸਭ ਤੋਂ ਵੱਡਾ ਕਾਤਲ ਰਾਜੀਵ ਗਾਂਧੀ, ਉਹਨੂੰ ਹੀ ਮਾਫ ਕਰਤਾ ਹੈ। ਮਾਫ ਕੀ ਕੀਤਾ ਹੈ? ਮਤਲਬ ਤੁਸੀਂ ਉਹਨਾਂ ਦੇ ਸਾਥੀ ਹੋ ਔਰ ਇੱਕ ਕੰਸਪੀਰੇਸੀ ਹੈ। ਨਾਨਾਵਤੀ ਕਮਿਸ਼ਨ ਸੀ, ਮਿਸ਼ਰਾ ਕਮਿਸ਼ਨ ਸੀ, ਦੋਨੋਂ ਉਹਨਾਂ ਦੇ ਬਣਾਏ ਹੋਏ ਸੀ। ਐਗਰੀਮੈਂਟ ਸੀ ਕਿ ਵੀ ਗੁਜਰਾਤ ਦੇ ਮਾਮਲੇ 2002 'ਚ ਵੀ ਨਾਨਾਵਤੀ ਕਮਿਸ਼ਨ ਉਸ ਇਨਵੈਸਟੀਗੇਸ਼ਨ ਲਈ ਲਾਇਆ, ਵਾਜਪਾਈ ਸਰਕਾਰ ਦੇ ਟਾਈਮ ਇਹ ਹੋਇਆ। ਉਹਨੇ ਦੋਨਾਂ 'ਚੋਂ ਉਧਰੋਂ ਨਰਿੰਦਰ ਮੋਦੀ ਨੂੰ ਆਫ ਦਾ ਹੁੱਕ ਕਰਤਾ, ਇਧਰੋਂ ਰਾਜੀਵ ਗਾਂਧੀ ਨੂੰ ਕਰਤਾ। ਇਹੀ ਕਾਰਨ ਹੈ ਕਿ ਅਮਿਤਾਭ ਬੱਚਨ ਜਿਹਦੇ ਬਾਰੇ ਹੈ ਕਿ ਵੀ ਉਹ ਖੜਾ ਹੈ ਇੰਦਰਾ ਗਾਂਧੀ ਦੀ ਡੈੱਡ ਬਾਡੀ ਦੇ ਕੋਲ, ਲਾਈਵ ਉਹ ਜਿਹੜਾ ਹੋ ਰਿਹਾ ਦੂਰਦਰਸ਼ਨ ਤੇ ਜਾ ਰਿਹਾ ਔਰ ਉਹ ਕਹਿ ਰਿਹਾ ਕਿ ਖੂਨ का बदला खून, और उन्हें अपनी अटरेंस किया कि भी ये खून के छींटे इन सरदारों के घरों तक पहुंचा दो। ਹੁਣ ਕੀ ਮਤਲਬ ਸੀ ਇਹਦਾ? ਹੁਣ ਉਹ ਜਦੋਂ ਅਦਾਲਤਾਂ 'ਚ ਜਾਂ ਦੂਜੇ ਵੀ ਮੰਗਿਆ ਗਿਆ ਕਿ ਲਿਆਓ ਜੀ ਉਹ ਦਿਖਾਓ ਦੂਰਦਰਸ਼ਨ ਦੀ ਜਿਹੜੀ ਕਲਿੱਪਿੰਗ, ਉਸ ਵੇਲੇ ਕੋਈ ਹੋਰ ਚੈਨਲ ਤਾਂ ਹੈ ਨਹੀਂ ਸੀ, ਉਹ ਸਰਕਾਰ ਦੱਬ ਕੇ ਬਹਿ ਗਈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਟੋਟਲ ਬਾਈਕਾਟ ਸਿਰਫ ਫਿਲਮ ਲੈਵਲ ਤੇ ਹੀ ਨਹੀਂ, ਮੈਂ ਤਾਂ ਸਮਝਦਾ ਹਾਂ ਵੀ ਜਿਹੜੇ ਇਸ ਵਿਚਾਰਧਾਰਾ ਨੂੰ ਹੁਣ ਕਿਵੇਂ ਅਮਿਤਾਭ ਬੱਚਨ ਜਿਹੜਾ ਨਹਿਰੂ ਟੱਬਰ ਦਾ, ਤੇ ਇੰਦਰਾ ਜਦੋਂ ਉਹਨੂੰ ਇੱਕ ਸ਼ੂਟਿੰਗ ਦੌਰਾਨ ਸੱਟ ਲੱਗੀ, ਇੰਦਰਾ ਗਾਂਧੀ ਸੁੱਤੀ ਨਹੀਂ 5 ਦਿਨ ਜੀ, ਪੁੱਤਰ ਬਣਿਆ ਹੋਇਆ ਸੀ ਉਹਦਾ। ਹੁਣ ਜੇ ਉਹ 2 ਸਾਲ ਮੋਦੀ ਦੇ ਜਸ਼ਨ ਮਨਾਏ ਨੇ ਦਿੱਲੀ ਇੰਡੀਆ ਗੇਟ, ਸਭ ਤੋਂ ਚੀਫ ਜਿਹੜਾ ਉੱਥੇ ਗੈਸਟ ਆਫ ਆਨਰ ਬਣਿਆ ਹੋਇਆ ਉਹ ਅਮਿਤਾਭ ਬੱਚਨ ਬਣਿਆ ਹੋਇਆ। ਇਹ ਇਹਨਾਂ ਦੀ ਸਾਰਾ ਟੱਬਰ ਉਹ ਪਨਾਮਾ ਦੇ ਜਿਹੜੇ ਨਿਕਲਿਆ ਕਿ ਵੀ ਕਿਵੇਂ ਜਾਲੀ ਬਿਜ਼ਨਸਾਂ ਰਜਿਸਟਰ ਕਰਾ ਕੇ ਪੈਸਾ ਖਾ ਗਏ ਨੇ, ਪਨਾਮਾ ਪੇਪਰ, ਉਹਨਾਂ 'ਚ ਸਭ ਤੋਂ ਵੱਡਾ ਨਾਂ ਇਹਨਾਂ ਦਾ। ਕਿੱਥੇ ਗਿਆ ਮੀਡੀਆ ਇਨਵੈਸਟੀਗੇਟਿਵ, ਇਹਦੇ ਬਾਰੇ ਕਿਹੜੀ ਖੋਜ ਕੀਤੀ ਹੈ ਉਹਨਾਂ ਨੇ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਵੀਰ ਉਪਜੀਤ ਸਿੰਘ ਜੀ ਨੇ ਠੀਕ ਕਿਹਾ ਕਿ ਅਨਾਉਂਸ ਟੂ ਡਿਨਾਉਂਸ ਜੀ, ਕਿ ਵੀ ਇਹਨਾਂ ਨੂੰ ਬਿਲਕੁਲ ਕੋਈ ਜਿਹੜਾ ਜਿਹਨੂੰ ਅਮਰੀਕਾ 'ਚ ਕਹਿੰਦੇ ਨੇ ਕਿ ਵੀ ਜ਼ੀਰੋ ਟੋਲਰੈਂਸ, ਇਹ ਜਿਹੜੇ ਕਾਤਲ ਨੇ ਸਿੱਖਾਂ ਦੇ ਔਰ ਇਹਨਾਂ ਦੀਆਂ ਨੀਤੀਆਂ ਦੇ ਔਰ ਇਹਨਾਂ ਦੇ ਝੰਡਾ ਬਰਦਾਰ, ਇਹਨਾਂ ਬਾਰੇ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ। ਘੱਟੋ ਘੱਟ ਹੋਰ ਅਸੀਂ ਨਹੀਂ ਕੁਝ ਕਰ ਸਕਦੇ ਇਹਨਾਂ ਦੇ ਨਾਲ। ਇਹਨਾਂ ਨੂੰ ਕਾਰੋਬਾਰ ਦੇਣਾ ਤਾਂ ਬੰਦ ਕਰੋ, ਬਾਈਕਾਟ ਕਰੋ, ਜਿਹੜੀ ਵੀ ਚੀਜ਼ ਇਹਨਾਂ ਦੀ ਹੈ ਮਹਿੰਗੀ ਖਰੀਦ ਲਓ, ਅਮਰੀਕਨ ਚੀਜ਼ ਖਰੀਦ ਲਓ ਜੀ ਜੀ, ਜਾਂ ਤੁਸੀਂ ਆਪਣਾ ਤੁਹਾਡੇ ਨੇ ਉਹਨਾਂ ਨੂੰ ਪ੍ਰਮੋਟ ਕਰੋ। ਘੱਟੋ ਘੱਟ ਇੰਨਾ ਕੁ ਤਾਂ ਸਿੱਖੀਏ। ਯਹੂਦੀਆਂ ਦੀਆਂ ਗੱਲਾਂ ਤਾਂ ਅਸੀਂ ਬੜੀਆਂ ਸੁਣਾਉਂਦੇ ਹਾਂ ਜੀ, 3000 ਸਾਲ ਪਰਸੀਕਿਊਸ਼ਨ ਹੋਈ, ਇਹ ਹੋਇਆ। ਹਰ ਯਹੂਦੀ ਜਿਹੜਾ ਜਦੋਂ ਇਹ ਮਾਮਲਾ ਕਾਰੋਬਾਰ ਦਾ ਆਉਂਦਾ ਹੈ, ਦੂਜਾ ਆਉਂਦਾ, ਉਹ ਪ੍ਰੋਟੈਕਟਿਵ ਹੁੰਦਾ ਆਪਣਿਆਂ ਲਈ। ਤੇ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਦੂਜੇ ਤੋਂ ਚਲੇ ਜਾਣਗੇ, ਉਹ ਕਹਿਣਗੇ ਨਾ 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 ਜੀ ਇਹ ਤਾਂ ਛਿੱਲ ਲਾ ਲੈਂਦੇ ਨੇ ਜੀ, ਇਹ ਤਾਂ ਫਲਾਣੇ ਬੈਠੇ ਆ ਜੀ, ਇਹ ਫਲਾਣੇ। ਹੁਣ ਮੈਂ ਸ਼ਬਦ ਨਹੀਂ ਕਹਿਣਾ ਚਾਹੁੰਦਾ ਵੀ ਅਸੀਂ ਦੁਕਾਨਦਾਰਾਂ ਲਈ, ਸਿੱਖ ਦੁਕਾਨਦਾਰਾਂ ਲਈ ਕਿਹੋ ਜਿਹੇ ਸ਼ਬਦ ਵਰਤਦੇ, ਪਰ ਮਤਲਬ ਅਸੀਂ ਉੱਥੇ ਬਾਕੀ ਪੂਰਾ ਲਟਾ ਕੇ ਆ ਜਾਓ, ਆਪਣੇ ਕੱਪੜੇ ਲਵਾ ਲਓ, ਜੋਤਸ਼ੀਆਂ ਮੰਤਰੀਆਂ ਤੰਤਰੀਆਂ ਦੇ ਜਾਓ, ਲੇਕਿਨ ਇੱਥੇ ਆ ਕੇ ਅਸੀਂ ਜਿਹੜਾ ਉਹ ਸਾਨੂੰ ਭੁੱਲ ਜਾਂਦਾ ਹੈ ਕਿ ਭਾਈ ਆਪਣੇ ਭਾਈ ਨੂੰ ਕਾਰੋਬਾਰ ਦਿਓ। ਜੇ ਚਲੋ ਵੱਧ ਵੀ ਲਏਗਾ ਮੁੰਡਾ, ਕਿਤੇ ਮੱਥਾ ਹੀ ਟੇਕੇਗਾ ਜਾ ਕੇ ਡਾਲਰ ਗੁਰਦੁਆਰੇ,
ਨਹੀਂ, ਬੱਚੇ ਨੂੰ ਚੰਗੀ ਤਾਲੀਮ ਦੇਗਾ, ਘੱਟੋ ਘੱਟ ਸਿੱਖੀ ਸਰੂਪ ਤੁਹਾਡੀ ਘਰ ਤਾਂ ਅੱਗੇ ਤੁਰਦੀ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ। ਵਿਊਅਰਸ, ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।